ਇਹ ਕਹਿੰਦਾ ਮੈਂ ਇੱਥੇ ਰੇਹੜੀ ਨੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ, ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਦੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ ਆ ਦੇਖ ਲਓ, ਦਾਰੂ ਦੇ ਇਹਦੀ ਆੜ ਦੇ ਵਿੱਚ ਦਾਰੂ ਪੀਤੀ ਆ ਰਹੀ ਹੈ। ਕੱਢਣਾ ਜੀ, ਕਹਿੰਦਾ ਮੈਂ ਇੱਥੇ ਰੇਹੜੀ ਨੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ, ਮੰਜੇ ਮੂੰਹ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਹੈ ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਗਾਹੀਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ। ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ, ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਇਹ ਮੈਨੂੰ ਜੇ ਹੱਫ ਤਾਈ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ। ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ ਤੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣੇ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ। ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਅਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ। ਅਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਲ੍ਹ ਸਾਡੀ ਧੀਆਂ ਬਣਦੇ ਜਦੋਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ,
ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ। ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਅਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਤੇ ਕੱਲ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ, ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਤੇ ਮਾਰਕੁੱਟ ਕੀਤੀ ਗਈ ਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500-3800 ਤਕਰੀਬਨ ਵੋਟਰ ਨੇ ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਉਹ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ, ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਦੇ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ। ਬੱਚੀ ਸਿਗਟਾਂ ਬੀੜੀਆਂ ਆ, ਦੇਖ ਲਓ ਦਾਰੂ ਦੇ ਲਓ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਜਾ ਰਹੀ ਹੈ ਇੱਥੇ। ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ, ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੂਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ। ਇਹ ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਦੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਹੋਏ, ਚਿਕਨ ਪਿੱਛੇ ਵੱਢਦੇ ਪਏ ਜੀ। ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਇਹ ਸਾਡੀ ਇੱਜ਼ਤਾਂ ਤੇ ਆ ਗਏ ਨੇ, ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜ੍ਹਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਆ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ ਅਸੀਂ। ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ। ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ, ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹੜੇ ਪੱਗ ਲਾਈ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ, ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੀਆਂ ਕਰਤੀਆਂ ਕਲੋਜ਼ ਸਾਰੀਆਂ। ਲੋਕੀ ਦੁਖੀ ਬੜੇ ਇਹਨਾਂ ਤੋਂ, ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਨੀ ਲਾਉਣ ਦਿੰਦੀ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ।
ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਝ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਤਾਂ ਸਾਹਮਣੇ ਆ, ਬਿਲਕੁਲ ਖੋਖਾ ਇਸ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ ਆ ਦੇਖ ਲਓ, ਦਾਰੂ ਦੇ ਇਹਦੀ ਆੜ ਦੇ ਵਿੱਚ ਦਾਰੂ ਪੀਤੀ ਆ ਰਹੀ ਹੈ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ ਮੰਜੇ ਵਾਂਗੂ, ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ੍ਹ ਮੈਂ ਮੰਡੀ ਚਲਿਆ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਜੂ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਹੈ ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਮੈਨੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ। ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਜੀ ਮੈਨੂੰ ਜਿਸ 'ਚ ਹਫ਼ਤਾ ਹੀ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਦੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ। ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਵਿਰੁੱਧ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣੀ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ। ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ, ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ, ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਅਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ, ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ। ਅਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ, ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਜਿੱਦਾਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ, ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਅਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ, ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ। ਅਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ, ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ।
ਤੇ ਕੱਲ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ ਇੱਕ ਬਾਪ ਸਮਾਨ ਉਹਨਾਂ ਦੀ ਸਰੇਆਮ ਪੱਗ ਲਾਈ ਗਈ ਤੇ ਮਾਰਕੁੱਟ ਕੀਤੀ ਗਈ ਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ। ਬੱਚੀ ਸਿਗਟਾਂ ਬੀੜੀਆਂ ਆ ਦੇ ਲੋ, ਦਾਰੂ ਦੇ ਲੋ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਜਾ ਰਹੀ ਹੈ ਇੱਥੇ। ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ। ਇਹ ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਤੇ ਚਿਕਨ ਪਿੱਛੇ ਵੱਢਦੇ ਪਏ ਜੀ। ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਇਹ ਸਾਡੀ ਇੱਜ਼ਤਾਂ ਤੇ ਆ ਗਏ ਨੇ, ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜ੍ਹਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਵੇਖੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਹੈ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ ਅਸੀਂ। ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ, ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਤਾਂ ਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹਨੇ ਪੱਗ ਲਾਈ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ, ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ। ਲੋਕੀ ਦੁਖੀ ਬੜੇ ਇਹਨਾਂ ਤੋਂ, ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਕੇ ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ। ਬੱਚੀ ਸਿਗਟਾਂ ਬੀੜੀਆਂ ਆ ਦੇ ਲੋ, ਦਾਰੂ ਦੇ ਲੋ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਜਾ ਰਹੀ ਹੈ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ।
ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ ਮੰਜੇ ਵਾਂਗੂ ਉੱਤੇ ਟੋਕਰੇ ਟੁਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਧਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ ਮੇਰੇ ਪੈਸੇ ਜੇਬ ਜੂ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਚ ਮਾਰ ਲੱਗਾ ਜੀ। ਹੈ ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ ਇੱਥੇ ਦੋ ਰੇੜੀਆਂ ਲਾਉਂਦੇ ਜੀ, 2 ਰੇੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਗਾਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ, ਮੈਂ ਪਰਚਾ ਦਰਜ ਕਰਾਂ। ਹਾਂ ਜੀ ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ, ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਜੀ ਮੈਨੂੰ ਜੋ ਹੱਫ ਤਾਂ ਜੀ ਪਾ ਕੇ ਮੈਂ ਪਾਣੀ ਪੀਣ ਵਗ ਗਿਆ, ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ, ਠੀਕ ਆ ਜੀ। ਉਹਦੇ ਨਾਲ ਹੱਥੋਂ-ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ, ਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਆ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ, ਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਜਿੱਦਾਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਤੇ ਕੱਲ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਤੇ ਮਾਰਕੁੱਟ ਕੀਤੀ ਗਈ ਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ, ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਉਹ ਕਿਰਾਏ ਤੇ ਦਿੱਤੇ ਹੋਏ ਨੇ।
ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਝ ਨਹੀਂ ਪਤਾ, ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ, ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ ਇਹ ਇੱਥੇ। ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ ਆ ਦੇ ਲੋ, ਦਾਰੂ ਦੇ ਲੋ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਜਾ ਰਹੀ ਹੈ ਇੱਥੇ, ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ, ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ ਇਹ, ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ ਵੀਰੇ। ਦਿੱਕਤ ਕਾਹਦੀ ਦਿੱਕਤ ਵੀਰੇ, ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ, ਇਹ ਨਜਾਇਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ, ਇੱਥੇ ਮੁਰਗੇ ਵੀ ਰੱਖੇ ਹੋਏ, ਚਿਕਨ ਪਿੱਛੇ ਵੱਢਦੇ ਪਏ ਜੀ, ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ ਅੱਜ। ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਸਾਡੀ ਇੱਜ਼ਤਾਂ ਤੇ ਆ ਗਏ ਨੇ, ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਵੇਖੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਹੈ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ ਅਸੀਂ। ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ, ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹੜੇ ਪੱਗ ਲੱਗੀ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ, ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ। ਲੋਕ ਦੁਖੀ ਬੜੇ ਇਹਨਾਂ ਤੋਂ, ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਕੱਟਣਾ ਜੀ, ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ, ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਝ ਨਹੀਂ ਪਤਾ, ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ ਆ ਦੇ ਲੋ, ਦਾਰੂ ਦੇ ਲੋ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਜਾ ਰਹੀ ਹੈ। ਕੱਟਣਾ ਜੀ, ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ, ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਚ ਮਾਰ ਲੱਗਾ ਜੀ। ਉਹ ਬਈਏ ਨੇ ਜੀ।
ਐ ਨਹੀਂ ਪਤਾ ਕਿਹੜੇ ਥਾਂ ਦੇ ਆ ਪ੍ਰਵਾਸੀ ਆ ਜੀ ਇੱਥੇ ਹੀ ਰਹਿੰਦੇ ਆ ਮੈਂ ਮੁੰਡਾ ਬੇਟਾ ਦਾ ਘਰ ਜਾਣਦਾ ਮੈਂ ਨਹੀਂ ਜਾਣਦਾ ਹਾਂ ਜੀ ਇੱਥੇ ਦੋ ਰੇੜੀਆਂ ਲਾਉਂਦੇ ਆ ਜੀ ਬੇਟੇ ਸੜਕਾਂ ਤੇ 2 ਰੇੜੀਆਂ ਲਾਈ ਬੈਠਾ ਜੀ ਇੱਕ ਤੀਜਾ ਫੱਟਾ ਲਾਈ ਬੈਠਾ ਇੱਥੋਂ ਗਾਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ ਮੈਂ ਜੀ ਇਹ ਮੰਗ ਕਰ ਰਿਹਾ ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ ਮੈਂ ਪਰਚਾ ਦਰਜ ਕਰਾਂ ਹਾਂ ਜੀ ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ ਉਹ ਫਰਾਰ ਆ ਜੀ ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ ਤੇ ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ ਆਹ ਫੜਾ ਤਾ ਉਹਦਾ ਜੀ ਮੈਨੂੰ ਪਤਾ ਨਹੀਂ ਮੈਂ ਤਾਂ ਜੀ ਮੈਨੂੰ ਜੋ ਹਫ਼ਤਾ ਹੀ ਪਾ ਕੇ ਮੈਂ ਪਾਣੀ ਪੀਣ ਵਗ ਗਿਆ ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ ਮੈਨੂੰ ਨਹੀਂ ਕਹਾਣੀ ਦਾ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਇਹ ਮਾਮਲਾ ਇਹ ਆ ਜੀ ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ ਜੋ ਕੋਈ ਸਬਜ਼ੀ ਵੇਚਦਾ ਕੋਈ ਫਲ ਫਰੂਟ ਵੇਚਦਾ ਵਾ ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ ਉਹ ਵੀ ਵੇਚਦੇ ਆ ਜੀ ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ ਠੀਕ ਆ ਜੀ ਉਹਦੇ ਨਾਲ ਹੱਥੋਂ-ਪਾਈ ਕੀਤੀ ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ 'ਚੋਂ ਕੱਢ ਲਏ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ ਹਾਂਜੀ ਮੰਗ ਇਹੀ ਹੈ ਜੀ ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ ਉਹ ਮੈਂ ਸਮਝਦਾ ਕਿ ਸੇਫ ਨਹੀਂ ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ ਇਹ ਜਿਹੜਾ ਚੌਂਕ ਆ ਇਸ ਵਿੱਚ ਧਰਨਾ ਤਾਂ ਲਾਇਆ ਗਿਆ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ ਪਰ ਉਹਨਾਂ ਨੇ ਸਹਿਯੋਗ ਦਿੱਤਾ ਜਿਹੜੀਆਂ ਹੈਗੀਆਂ ਆਪਣੇ ਜਿਹੜੀ ਹੈਗੀਆਂ ਮੀਟ ਦੇ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ ਕੋਈ ਵੀ ਕਾਰੋਬਾਰ ਕਰਦੇ ਸੀ ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ ਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ ਉਹ ਵੀ ਬੰਦ ਹੋ ਗਏ ਨੇ ਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ ਬੀੜੀਆਂ ਵੇਚਦੇ ਨੇ ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਅੱਜ ਪ੍ਰਸ਼ਾਸਨ ਆਇਆ ਸੀ ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈਗੇ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ ਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ ਜਦੋਂ ਰੇਹੜੀ ਲਗਾਉਣ ਲੱਗਿਆ ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ ਬੁਰਾ ਭਲਾ ਵੀ ਬੋਲਿਆ ਤੇ ਇਹ ਮੌਕੇ ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ ਤਾਂ ਕਰਕੇ ਅੱਜ ਧਰਨਾ ਲਾਇਆ ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ ਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ ਅੱਜ ਪੱਗਾਂ ਨੂੰ ਹੱਥ ਪੈ ਰਿਹਾ ਕੱਢ ਸਾਡੀ ਧੀਆਂ ਬਣਦੇ ਜਿੱਦਾਂ ਲੁੱਟਣਗੇ ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ ਉੱਥੇ ਆ ਕੇ ਖੜ੍ਹਦੇ ਨੇ ਉੱਥੇ ਨਸ਼ਾ ਕਰਦੇ ਨੇ ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ ਤੇ ਅੱਜ ਇਹ ਬਹਾਦਰ ਕੌਮ ਦੇ ਜੇ ਪੱਗ ਨੂੰ ਹੱਥ ਪੈ ਗਿਆ ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ ਧਰਨਾ ਹੀ ਸਾਡੀ 2 ਸਾਲ ਹੋ ਗਏ ਸਾਡੀ ਮੰਗ ਸੀ ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ ਪਹਿਲਾਂ ਤਾਂ ਇੱਕੋ ਹੀ ਸੀ ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ ਤੇ ਕੱਲ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ ਇੱਕ ਬਾਪ ਸਮਾਨ ਉਹਨਾਂ ਦੀ ਸਰੇਆਮ ਪੱਗ ਲਾਈ ਗਈ ਤੇ ਮਾਰਕੁੱਟ ਕੀਤੀ ਗਈ ਤੇ ਲੁੱਟ ਖੋਹ ਕੀਤੀ ਗਈ ਆ ਉਹ ਭਈਏ ਸੀਗੇ ਪ੍ਰਵਾਸੀ ਮਜ਼ਦੂਰ ਨੇ ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਉਹ ਕਿਰਾਏ ਤੇ ਦਿੱਤੇ ਹੋਏ ਨੇ ਉਹਦਾ ਮੁੱਖ ਕਾਰਨ ਇਹੀ ਆ ਕਿੱਥੋਂ ਆਉਂਦੇ ਨੇ ਕਦੋਂ ਆਉਂਦੇ ਨੇ ਕੁਛ ਨਹੀਂ ਪਤਾ ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ ਬਸ ਕਿਰਾਏ ਤੱਕ ਬਿਲਕੁਲ ਜ਼ਰੂਰੀ ਹੈ ਜੀ ਉਹਨਾਂ ਦਾ ਪਤਾ ਹੋਣਾ ਚਾਹੀਦਾ ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ ਉਹ ਮੰਗ ਸਾਡੀ ਇਹੀ ਆ ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ ਸਾਨੂੰ ਇਹਦੀ ਸਫਾਈ ਚਾਹੀਦੀ ਆ
ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਦੇ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ ਬੱਚੀ ਸਿਗਟਾਂ ਬੀੜੀਆਂ ਆ ਦੇਖ ਲਓ ਦਾਰੂ ਦੇ ਲਓ ਨਹੀਂ ਨਾਮ ਇਹਦੀ ਆੜ ਦੇ ਵਿੱਚ ਦਾਰੂ ਪੀਤੀ ਜਾ ਰਹੀ ਹੈ ਇੱਥੇ ਨਾਮ ਚਾਹਗਾ ਠੀਕ ਹੈ ਨਾ ਬਦਨਾਮ ਕੀਤਾ ਜਾ ਰਿਹਾ ਇੱਥੇ ਲੋਕ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਨੇ ਇੱਥੇ ਭਈਏ ਦੱਸੋ ਕੀ ਕਰਨਗੇ ਜੀ ਬੋਲੋ ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ ਸੂਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ ਇਹ ਸਭ ਨੂੰ ਹਟਾਏ ਜਾ ਰਹੀ ਕੋਈ ਨਹੀਂ ਛੱਡਣੀ ਜਿਹੜੀ ਆਸੇ ਪਾਸੇ ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ ਰੈਂਟ ਤੇ ਉੱਥੇ ਰਹਿਣ ਆਪਣਾ ਜੋ ਮਰਜ਼ੀ ਕਰਨ ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ ਪਲਾਟ ਦੇ ਮੂਹਰੇ ਬੈਠੇ ਆ ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ ਆਉਣਾ ਵੀ ਆ ਇੱਥੇ ਮੁਰਗੇ ਵੀ ਰੱਖੇ ਤੇ ਚਿਕਨ ਪਿੱਛੇ ਵੱਢਦੇ ਪਏ ਜੀ ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ ਜੀ ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ ਤੇ ਅੱਜ ਇਹ ਸਾਡੀ ਇੱਜ਼ਤਾਂ ਤੇ ਆ ਗਏ ਨੇ ਪੱਗਾਂ ਉਤਾਰਨ ਤੇ ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ ਦੇਸ਼ ਤੇ ਸਾਂਝਾ ਆਪਣਾ ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ ਥੋੜਾ ਜਿਹਾ ਇਸ ਚੀਜ਼ ਨੂੰ ਹੈ ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਵੇਖੇ ਪਹਿਚਾਨੋ ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਆ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ ਪ੍ਰਵਾਸੀ ਬੰਦਾ ਸੀ ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ ਰੋਜੀ ਰੋਟੀ ਕਮਾਉਂਦੇ ਹਾਂ ਅਸੀਂ ਲੋਕਡਾਊਨ ਦੇ ਲਾਏ ਹੋਏ ਆ ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ ਜਿਹਨੇ ਪੱਗ ਲਾਈ ਹਾਂਜੀ। ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ ਲੋਕ ਦੁਖੀ ਬੜੇ ਇਹਨਾਂ ਤੋਂ ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ 40 ਵੇਚਣ ਲੱਗ ਗਿਆ ਕੱਲ ਮੈਂ ਮੰਡੀ ਚਲਿਆ ਗਿਆ ਮੈਨੂੰ 20 ਰੁਪਏ ਮਿਲ ਗਏ ਮੈਂ 30 ਰੁਪਏ ਵੇਚਤੀ ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ ਉਹ ਮੈਂ ਸਮਝਦਾ ਕਿ ਸੇਫ ਨਹੀਂ ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ ਕਿੱਥੋਂ ਆਉਂਦੇ ਨੇ ਕਦੋਂ ਆਉਂਦੇ ਨੇ ਕੁਛ ਨਹੀਂ ਪਤਾ ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ ਬੱਚੀ ਸਿਗਟਾਂ ਬੀੜੀਆਂ ਆ ਦੇਖ ਲਓ ਦਾਰੂ ਦੇ ਲਓ ਇਹਦੀ ਆੜ ਦੇ ਵਿੱਚ ਦਾਰੂ ਪੀਤੀ ਜਾ ਰਹੀ ਹੈ ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ 40 ਵੇਚਣ ਲੱਗ ਗਿਆ ਕੱਲ ਮੈਂ ਮੰਡੀ ਚਲਿਆ ਗਿਆ ਮੈਨੂੰ 20 ਰੁਪਏ ਮਿਲ ਗਏ ਮੈਂ 30 ਰੁਪਏ ਵੇਚਤੀ ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ ਮੇਰੇ ਪੈਸੇ ਜੇਬ ਜੂ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ ਹੈ ਉਹ ਬਈਏ ਨੇ ਜੀ ਐ ਨਹੀਂ ਪਤਾ ਕਿਹੜੇ ਥਾਂ ਦੇ ਪ੍ਰਵਾਸੀ ਆ ਜੀ ਇੱਥੇ ਹੀ ਰਹਿੰਦੇ ਮੈਂ ਮੁੰਡਾ ਬੇਟਾ ਦਾ ਘਰ ਜਾਣਦਾ ਮੈਂ ਨਹੀਂ ਜਾਣਦਾ ਹਾਂ ਜੀ ਇੱਥੇ ਦੋ ਰੇਹੜੀਆਂ ਲਾਉਂਦੇ ਦੋ ਰੇਹੜੀਆਂ ਲਾਈ ਬੈਠਾ ਜੀ ਇੱਕ ਤੀਜਾ ਫੱਟਾ ਲਾਈ ਬੈਠਾ ਇੱਥੋਂ ਗਾਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ ਮੈਂ ਜੀ ਇਹ ਮੰਗ ਕਰ ਰਿਹਾ ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ ਮੈਂ ਪਰਚਾ ਦਰਜ ਕਰਾਂ ਹਾਂ ਜੀ ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ
ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਜੀ ਮੈਨੂੰ ਜੋ ਹਫ਼ਤਾ ਹੀ ਪਾ ਕੇ ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ, ਠੀਕ ਆ ਜੀ। ਉਹਦੇ ਨਾਲ ਹੱਥੋਂ-ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣੇ ਜਿਹੜੀ ਹੈਗੀਆਂ ਮੀਟ ਦੇ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ, ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਲੜਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ, ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਅਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ, ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ, ਅਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਦੇ ਜਿੱਦਾਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ, ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਅਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਜਲਦੀ ਕਾਰਵਾਈ ਕਰਨ, ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ, ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਅਤੇ ਕੱਲ੍ਹ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ, ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਅਤੇ ਮਾਰਕੁੱਟ ਕੀਤੀ ਗਈ ਅਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ, ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ, ਅਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ 'ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਉਹ ਕਿਰਾਏ 'ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ, ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ, ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ, ਆ ਦੇਖ ਲਓ, ਦਾਰੂ ਦੇਖ ਲਓ, ਇਹਦੀ ਆੜ ਦੇ ਵਿੱਚ ਦਾਰੂ ਪੀਤੀ ਜਾ ਰਹੀ ਹੈ ਇੱਥੇ, ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ।
ਲੋ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਨੇ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੂਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ ਇਹ, ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ ਵੀਰੇ। ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ ਰੈਂਟ ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਹੋਏ, ਚਿਕਨ ਪਿੱਛੇ ਵੱਢਦੇ ਪਏ ਜੀ ਇੱਥੇ, ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ ਅੱਜ। ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਇਹ ਸਾਡੀ ਇੱਜ਼ਤਾਂ ਤੇ ਆ ਗਏ ਨੇ, ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਏਕੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤੇ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਆ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਆ ਜੀ, ਰੋਜੀ ਰੋਟੀ ਕਮਾਉਂਦੇ ਆ ਅਸੀਂ। ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ, ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹੜੇ ਪੱਗ ਲਾਈ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ, ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ। ਲੋਕੀ ਦੁਖੀ ਬੜੇ ਇਹਨਾਂ ਤੋਂ, ਰਾਤ ਅੱਧ ਕਰਦੀ ਉਹਦੇ ਪੱਗ ਲਾਤੀ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ, ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਤਾਂ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਟਾਂ ਬੀੜੀਆਂ ਆ, ਦੇ ਲੋ ਦਾਰੂ ਦੇ ਲੋ, ਇਹਦੀ ਆੜ ਦੇ ਵਿੱਚ ਇਹਨੂੰ ਦਾਰੂ ਪੀਤੀ ਆ ਰਹੀ ਹੈ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ, ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ, 2 ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਮੈਨੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ, ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ, ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਜੀ ਮੈਨੂੰ ਜਿਸ 'ਚ ਹੱਫ ਤਾਂ ਜੀ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਆ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ।
ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ-ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਅਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ 'ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਵਿਰੁੱਧ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣੀ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ, ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ, ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ, ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾਹ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਅਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ, ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ, ਅਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਭੈਣਾਂ ਦੇ ਜਿੱਦਾਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ, ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਅਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ, ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ, ਅਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਅਤੇ ਕੱਲ੍ਹ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ, ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਅਤੇ ਮਾਰਕੁੱਟ ਕੀਤੀ ਗਈ ਅਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ, ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ, ਅਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ 'ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ 'ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ, ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ ਤਰੀਕੇ ਪਿੰਡ ਅਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ, ਆ ਦੇਖ ਲਓ ਦਾਰੂ ਦੇ ਲਓ, ਇਹਦੀ ਆੜ ਦੇ ਵਿੱਚ ਚਲੋ ਦਾਰੂ ਪੀਤੀ ਜਾ ਰਹੀ ਹੈ ਇੱਥੇ, ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋਕ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ, ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ। ਇਹ ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ 'ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਜਾਇਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ,
ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ, ਇੱਥੇ ਮੁਰਗੇ ਵੀ ਰੱਖੇ ਤੇ ਚਿਕਨ ਪਿੱਛੇ ਵੱਢਦੇ ਪਏ ਜੀ, ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਇਹ ਸਾਡੀ ਇੱਜ਼ਤਾਂ ਤੇ ਆ ਗਏ ਨੇ ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜਾ ਜਿਹਾ ਇਸ ਚੀਜ਼ ਨੂੰ ਹੈ ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਵੇਖੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਹੈ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ, ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ ਅਸੀਂ, ਲੋਕਡਾਊਨ ਦੇ ਲਾਏ ਹੋਏ ਆ ਇਹ, ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ, ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਤਾਂ ਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹਨੇ ਪੱਗ ਲਾਈ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ, ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ, ਲੋਕ ਦੁਖੀ ਬੜੇ ਇਹਨਾਂ ਤੋਂ, ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ, ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਤਾਂ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਟਾਂ ਬੀੜੀਆਂ ਆ ਦੇ ਲੋ, ਦਾਰੂ ਦੇ ਇਹਦੀ ਆੜ ਦੇ ਵਿੱਚ ਜਦੋਂ ਦਾਰੂ ਪੀਤੀ ਆ ਰਹੀ ਹੈ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ, ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੇ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਜੂ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਚ ਮਾਰ ਲੱਗਾ ਜੀ। ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ, 2 ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ, ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ, ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਜੀ ਮੈਨੂੰ ਜੇ ਹੱਫ ਤਾਂ ਜੀ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ 'ਚੋਂ ਕੱਢ ਲਏ।
ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਇੱਥੋਂ ਆਪਣ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ, ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੁਤਬਰ ਵੀਰ, ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ, ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਅਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ, ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ,